ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1821 ਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਜਨਰਲ ਹਰੀ ਸਿੰਘ ਨਲੂਆ ਦੀ ਕਮਾਂਡ ਥੱਲੇ ਮਨਕੀਰਾ, ਬੰਨੂ, ਟੌਂਕ ਆਦਿ ਇਲਾਕੇ ਫਤਿਹ ਕੀਤੇ ਜੀ। 1840 ਚ ਸ਼ੇਰ ਸਿੰਘ ਨੇ ਆਪਣੇ ਆਪ ਨੂੰ ਜਹਾਂਨਸ਼ੀਨ ਐਲਾਨਿਆ ਲਾਹੌਰ ਤਖਤ ਦਾ, ਔਰ 1901 ਦੇ ਵਿੱਚ ਅੰਮ੍ਰਿਤਸਰ ਤੇ ਲਾਹੌਰ ਦੀਆਂ ਸਿੰਘ ਸਭਾਵਾਂ ਜਿਹੜੀਆਂ ਦੋਨੋਂ ਹੀ ਅੱਡ ਅੱਡ ਸਨ, ਉਧਰ ਪ੍ਰਿੰਸੀਪਲ ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਉਹਨਾਂ ਨੇ ਸ਼ੁਰੂ ਕੀਤੀ, ਇੱਧਰ ਬੇਦੀ ਬਾਬੇ ਸੀ, ਦੋਨਾਂ ਨੇ ਆਪਣੀ ਆਪਣੀ ਥਾਂ ਕੰਮ ਕੀਤਾ। ਫਿਰ ਦੋਨਾਂ ਦੇ ਹੀ ਜਿਹੜੇ ਸੀ ਆਗੂ ਚੜ੍ਹਾਈ ਕਰ ਗਏ, ਭਾਈ ਦਿੱਤ ਸਿੰਘ ਵੀ ਚੜ੍ਹਾਈ ਕਰ ਗਏ, ਗੁਰਮੁਖ ਸਿੰਘ ਵੀ, ਤੇ 1901 ਦੇ ਵਿੱਚ ਇਹਨਾਂ ਨੇ ਆਪਸ ਦੇ ਵਿੱਚ ਫਿਰ ਇਕੱਤਰਤਾ ਕਰਕੇ ਇੱਕ ਨਵੀਂ ਬਾਡੀ ਚੀਫ ਖਾਲਸਾ ਦੀਵਾਨ ਬਣਾਈ ਜੀ। ਔਰ ਚੀਫ ਖਾਲਸਾ ਦੀਵਾਨ ਨੇ ਬੇਸ਼ੱਕ ਬਹੁਤੇ ਚੀਫ ਖਾਲਸਾ ਦੀਵਾਨ ਵਾਲੇ ਸਰਕਾਰੀ ਪਿੱਠੂ ਸੀ, ਅੰਗਰੇਜ਼ਾਂ ਦੇ ਹੁਣ ਹਿੰਦੂਤਵਾ ਵਾਲਿਆਂ ਦੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਦਿਅਕ ਮਾਮਲਿਆਂ 'ਚ ਖਾਲਸਾ ਸਕੂਲ, ਖਾਲਸਾ ਕਾਲਜ ਔਰ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਕਾਫੀ ਸੇਵਾ ਕੀਤੀ। ਹਰ ਸਾਲ ਇੱਕ ਸਿੱਖ ਐਜੂਕੇਸ਼ਨਲ ਕਾਨਫਰੰਸ ਵੀ ਕਰਦੇ ਨੇ ਜਿਹਦੇ 'ਚ ਕਿ ਸਾਰਾ ਲੇਖਾ ਜੋਖਾ ਕਰਦੇ ਨੇ ਜੀ। ਸੋ ਕਿਸੇ ਵੇਲੇ ਖਾਲਸਾ ਸਮਾਚਾਰ, ਖਾਲਸਾ ਐਡਵੋਕੇਟ ਅਖਬਾਰ ਵੀ ਕੱਢਦੇ ਸੀ, ਹੁਣ ਤਾਂ ਮੇਰੇ ਖਿਆਲ ਬੰਦ ਹੋ ਗਏ। ਭਾਈ ਵੀਰ ਸਿੰਘ ਹੋਰਾਂ ਦਾ ਵੀ ਸੰਬੰਧ ਕਾਫੀ ਚੀਫ ਖਾਲਸਾ ਦੀਵਾਨ ਦੇ ਨਾਲ ਰਿਹਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1681 ਚ ਹੰਗੇਰੀਅਨ ਪਾਰਲੀਮੈਂਟ ਨੇ ਇਹ ਪ੍ਰੋਮਿਸ ਕੀਤਾ ਕਿ ਜਿਹੜੇ ਪ੍ਰੋਟੈਸਟੈਂਟ ਨੇ, ਕੈਥੋਲਿਕਸ ਤੋਂ ਬਾਗੀ, ਉਹ ਆਪਣੇ ਧਰਮ ਨੂੰ ਮੰਨ ਸਕਦੇ ਨੇ। 1799 ਚ ਨੈਪੋਲੀਅਨ ਨੇ ਫਰਾਂਸ ਦੇ ਰਾਜੇ ਨੂੰ ਪਾਸੇ ਕਰਕੇ ਖੁਦ ਤਖਤ ਤੇ ਕਬਜ਼ਾ ਕਰ ਲਿਆ। 1821 ਚ ਪਹਿਲਾ ਅਮਰੀਕਾ ਦੇ ਵਿੱਚ ਫਾਰਮੇਸੀ ਕਾਲਜ ਜਿਹੜਾ ਹੈ ਉਹ ਫਿਲਾਡੈਲਫੀਆ ਦੇ ਵਿੱਚ ਖੁੱਲ੍ਹਿਆ। 1872 ਚ ਬੜੀ ਜ਼ਬਰਦਸਤ ਅੱਗ ਲੱਗੀ ਬੋਸਟਨ ਦੇ ਵਿੱਚ, ਜਿਹਦੇ ਚ 1000 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ, ਉਦੋਂ ਬਹੁਤੀਆਂ ਲੱਕੜ ਦੀਆਂ ਹੀ ਸੀ ਜੀ। 1904 ਚ ਪਹਿਲੀ ਵਾਰੀ ਇੱਕ ਏਅਰਪਲੇਨ ਜਿਹੜਾ ਉਹਨੇ 5 ਮਿੰਟ ਤੋਂ ਜ਼ਿਆਦਾ ਦੀ ਫਲਾਈਟ ਕੀਤੀ, ਨਹੀਂ ਤਾਂ ਹੁਣ ਤੁਸੀਂ ਦੇਖ ਲਓ ਕਿ ਵੀ ਦੁਨੀਆ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਖਲੋਂਦਾ ਹੀ ਨਹੀਂ ਜਹਾਜ਼ ਜੀ। 1906 ਚ ਪਹਿਲਾ US ਪ੍ਰੈਜ਼ੀਡੈਂਟ ਸੀ ਰੂਜ਼ਵੈਲਟ, ਜਿਹੜਾ ਪੋਰਟੋ ਰੀਕੋ ਤੇ ਪਨਾਮਾ ਇਹ ਬਾਹਰਲੇ ਦੇਸ਼ਾਂ 'ਚ ਗਿਆ, ਨਹੀਂ ਤਾਂ ਕੋਈ ਅਮਰੀਕਨ ਪ੍ਰੈਜ਼ੀਡੈਂਟ ਬਾਹਰ ਹੀ ਨਹੀਂ ਸੀ ਗਿਆ ਕਦੇ। 1918 ਚ ਜਰਮਨੀ ਨੇ ਆਪਣੇ ਆਪ ਨੂੰ ਰਿਪਬਲਿਕ ਪ੍ਰੋਕਲੇਮ ਕੀਤਾ। 1930 ਚ ਪਹਿਲਾ ਨਾਨ ਸਟਾਪ ਏਅਰਪਲੇਨ ਫਲਾਈਟ ਜਿਹੜੀ ਹੈ ਨਿਊਯਾਰਕ ਤੋਂ ਪਨਾਮਾ ਤੱਕ ਸ਼ੁਰੂ ਹੋਈ। 1935 ਚ ਜਾਪਾਨ ਨੇ ਸ਼ੰਘਾਈ ਦੇ ਉੱਤੇ ਅਟੈਕ ਕੀਤਾ ਔਰ ਬਹੁਤ ਜਲਦੀ ਫਤਿਹ ਵੀ ਕਰ ਲਿਆ। 1944 ਚ ਰੈੱਡ ਕਰਾਸ ਨੂੰ ਨੋਬਲ ਜਿਹੜਾ ਪੀਸ ਪ੍ਰਾਈਜ਼ ਮਿਲਿਆ। 1965 ਚ ਮੈਸਿਵ ਪਾਵਰ ਫੇਲਿਅਰ ਹੋਈ ਨਿਆਗਰਾ ਫਾਲਸ ਦੇ ਨੇੜੇ, ਔਰ ਉਹਦੇ 'ਚ ਨਿਊਯਾਰਕ 'ਚ ਵੀ ਬਲੈਕ ਆਊਟ ਹੋਇਆ। ਔਰ 2014 ਚ ਸਪੈਨਿਸ਼ ਰੀਜਨ ਜਿਹੜਾ ਕੈਟਾਲੋਨਿਕ ਦਾ ਹੈ, ਉਹਨਾਂ ਨੇ ਰੈਫਰੈਂਡਮ ਕੀਤਾ ਕਿ ਵੀ ਅਸੀਂ ਆਜ਼ਾਦ ਹੋਣਾ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਰੈਫਰੈਂਡਮ ਤੇ ਵੇਰਵੇ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਸ ਦੇ ਉੱਤੇ ਅੱਜ ਕਾਫੀ ਡੀਟੇਲਡ ਸਟੋਰੀ ਸੀ ਜੀ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਜਿਹੜਾ ਕਿ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਔਰ ਉਸ ਦੇ 5 ਸ਼ੇਅਰ, ਉਹਨਾਂ ਦਾ ਪੰਜਾਬੀ ਅਨੁਵਾਦ ਜਿਹੜਾ ਹੈ ਅਵਤਾਰ ਸਿੰਘ ਆਜ਼ਾਦ ਹੋਰਾਂ ਦਾ ਜੀ। ਔਰੰਗਜ਼ੇਬ ਨੂੰ ਗੁਰੂ ਸਾਹਿਬ ਸੰਬੋਧਨ ਕਰਦੇ ਕਹਿੰਦੇ ਨੇ, ਤੂੰ ਮਸਨਦ ਨਸ਼ੀਂ ਸਰਵਰੇ ਕਾਇਨਾਤ ਕਿ ਅਜਬ ਅਸਤ ਇਨਸਾਫ ਈ ਹਮ ਸਫਾਤ। ਤੂੰ ਸਰਵਰ ਦੇ ਤਖਤ ਤੇ ਬਹਿ ਕੇ ਹੁਕਮ ਚਲਾਏ, ਪਰ ਜਿਹੜਾ ਇਹ ਕਰ ਰਿਹਾ ਉਹ ਹੈ ਅਜਬ ਨਿਆਏ। ਕਿ ਅਜਬ ਅਸਤ ਇਨਸਾਫੋ ਦੀ ਪਰਵਰੀ ਕਿ ਹੈਫ ਅਸਤ ਸਦ ਹੈਫ ਈ ਸਰਵਰੀ। ਅਰਜ਼ ਦੀਨ ਇਨਸਾਫ ਏ ਅਚਰਜ, ਦੀਨ ਇਨਸਾਫ ਏ ਅਚਰਜ ਉਸ ਦੀ ਮੇਰ। ਇਸ ਸਰਦਾਰੀ ਹੁਕਮ ਨੂੰ ਹੈਫ ਕਰਾਂ 100 ਵੇਰ। ਹੈਫ ਹੁੰਦਾ ਅਫਸੋਸ ਜੀ। ਕਿ ਅਜਬਸਤ ਫਤਵਾਹ ਸ਼ਮਾ ਬਜ਼ੁਜ਼ ਰਾਸਤੀ ਸੁਖਨ ਗੁਫਤਨ ਜ਼ਿਆਂ। ਅਚਰਜ ਫਤਵੇ ਬਾਜ਼ੀਆਂ ਨੇ ਕੀਤਾ ਮੈਨੂੰ ਹੈਰਾਨ, ਪਰ ਮੈਂ ਤੱਕ ਕੇ ਝੂਠ ਨੂੰ ਨਾ ਰੋੜਾਂ ਈਮਾਨ। ਮਜ਼ਨ ਤੇਗ ਬਰ ਖੂਨੇ ਕਸ ਬੇਦਰੇਗ, ਤੁਰਾ ਨੀਜ਼ ਖੂਨ ਚਰਖ ਰੇਜ਼ਦ ਬਾਤੇਗ। ਖੂਨ ਨਾ ਡੋਲੀ ਕਿਸੇ ਦਾ ਲੈ ਤਿੱਖੀ ਤਲਵਾਰ, ਨਹੀਂ ਤਾਂ ਤੇਰੇ ਲਹੂ ਵਿੱਚ ਵੀ ਭਿੱਜੇਗੀ ਧਾਰ। ਉਹਨੂੰ ਔਰੰਗਜ਼ੇਬ ਨੂੰ ਕਹਿ ਰਹੇ ਨੇ ਕਿ ਤੂੰ ਜਿਵੇਂ ਬੇਗੁਨਾਹ ਦਾ ਖੂਨ ਵਗਾ ਰਿਹਾ, ਯਾਦ ਰੱਖੀ ਕਿ ਅਲਟੀਮੇਟਲੀ ਇਸ ਦੇ ਲਈ ਤੈਨੂੰ ਵੀ ਜਿਹੜਾ ਹੈ ਉਹ ਸਜ਼ਾ ਯਾਫਤਾ ਕੀਤਾ ਜਾਏਗਾ, ਤੂੰ ਵੀ ਉਸ ਦਾ ਲਈ ਜਵਾਬਦੇਹ ਹੋਏਗਾ ਜੀ। ਅਖੀਰਲਾ ਸ਼ੇਰ ਹੈ,
ਤੂੰ ਗਾਫਲ ਮਸ਼ੋ ਮਰਦੇ ਯਜ਼ਦਾ ਹਿਰਾਸ ਕਿ ਉਹ ਬੇਨਿਆਜ਼ ਅਸਤ ਉਹ ਬਿਸਪਾਸ। ਮਾਣ ਅੰਦਰ ਭੁੱਲ ਨਾ ਰੱਬ ਨੂੰ ਕਿਉਂਕਿ ਉਹ ਕਰਤਾਰ ਕਦੇ ਸਿਫਾਰਿਸ਼ ਸੁਣਨ ਲਈ ਨਾ ਹੁੰਦਾ ਏ ਤਿਆਰ। ਕਿ ਤੂੰ ਇੱਕ ਗੁਨਾਹਗਾਰ ਆਦਮੀ ਜੇ ਸਮਝੇ ਕਿ ਤੂੰ ਬੜਾ ਧਰਮੀ ਇੱਕ ਮਖੌਟਾ ਪਾ ਕੇ ਰੱਬ ਨੂੰ ਧੋਖਾ ਦੇ ਰਹੇਗਾ, ਉਹ ਨਿਰੰਕਾਰ ਜਿਹੜਾ ਹੈ, ਉਹ ਕਰਤਾਰ ਹੈ, ਉਹ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ। ਔਰ ਤੂੰ ਹੰਕਾਰਿਆ ਹੋਇਆ ਹੈ ਔਰ ਤੂੰ ਅਲਟੀਮੇਟਲੀ ਉਸ ਰੱਬ ਦੇ ਦਰ ਤੇ ਜਾ ਕੇ ਕੀ ਮੂੰਹ ਦਿਖਾਏਗਾ। ਜੀ ਸੋ ਇਹ ਔਰੰਗਜ਼ੇਬ ਨੂੰ ਸ਼ਰਮ ਦਿੱਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਜ਼ ਕਰਨ ਦੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TVG4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।